ਅਗਲੀ ਖਬਰ ਵੱਲ ਚਲੀਏ। ਤੁਹਾਨੂੰ ਯਾਦ ਹੋਊਗਾ ਬਾਲਟੀਮੋਰ ਬ੍ਰਿਜ ਨੂੰ ਇੱਕ ਸ਼ਿਪ ਨੇ ਜਿਹੜਾ ਹਿੱਟ ਕੀਤਾ ਸੀ ਤੇ ਉਹ ਸ਼ਿਪ ਜਿਹੜਾ ਬ੍ਰਿਜ ਸੀ ਉਹ ਕੋਲੈਪਸ ਕਰ ਗਿਆ ਸੀ। 6 ਜਣਿਆਂ ਦੀ ਮੌਤ ਹੋਈ ਸੀ। ਹੁਣ ਉਹ ਜਿਹੜਾ ਸ਼ਿਪ ਜਿਹਦਾ ਨਾਂ ਡਾਲੀ ਸੀ ਉਹਦੇ ਭਾਰਤੀ ਮੂਲ ਦੇ ਜਿਹੜੇ ਸੁਪਰਡੈਂਟ ਸੀਗੇ ਚਲਾਉਣ ਵਾਲੇ, ਉਹਨਾਂ ਦੇ ਉੱਤੇ ਮਿਸਕੰਡਕਟ ਤੇ ਆਬਸਟਰਕਸ਼ਨ ਦੇ ਜਿਹੜੇ ਚਾਰजेस ਆ ਲਾਏ ਗਏ ਹੈਗੇ ਆ। 18 ਚਾਰजेस ਜਿਹੜੇ ਜਸਟਿਸ ਡਿਪਾਰਟਮੈਂਟ ਵੱਲੋਂ ਉਹਨਾਂ ਦੇ ਅਗੇਂਸਟ ਲਾਏ ਗਏ ਆ। ਆਪਰੇਟਰਸ ਤੇ ਮੈਨੇਜਰਸ ਜਿਨ੍ਹਾਂ ਨੇ 2024 ਦੇ ਵਿੱਚ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਆ ਉਸ ਨੂੰ ਕੋਲੈਪਸ ਕਰ ਦਿੱਤਾ ਸੀ ਤੇ 6 ਜਾਣੇ ਜਿਹੜੇ ਉੱਥੇ ਕੰਮ ਕਰਦੇ ਸੀ ਬੰਦੇ ਵਿਚਾਰੇ ਬ੍ਰਿਜ ਦੇ ਉੱਤੇ, ਉਹਨਾਂ ਦੀ ਮੌਤ ਹੋ ਗਈ ਸੀ। ਸਿਨਰਜੀ ਮਰੀਨ ਗਰੁੱਪ ਨੂੰ ਜਿਹੜਾ ਚਾਰਜ ਕੀਤਾ ਗਿਆ ਕਾਊਂਟ 1 ਕਨਸਪੀਰੇਸੀ ਟੂ ਡੀਫਰਾਡ ਦਾ ਯੂਨਾਈਟਿਡ ਸਟੇਟਸ ਤੇ 2 ਤੋਂ 4 ਜਿਹੜੇ ਕਾਊਂਟ ਹੈਗੇ ਫੇਲਰ ਟੂ ਰਿਪੋਰਟ ਏ ਹੈਜ਼ਰਡਸ ਕੰਡੀਸ਼ਨ। ਦੱਸਿਆ ਹੀ ਨਹੀਂ ਪਈ ਜੀ ਇਹ ਸਾਡਾ ਜਹਾਜ਼ ਹਿੱਟ ਕਰ ਸਕਦਾ ਹੈਗਾ ਆ। ਕੁਛ ਨਾ ਕੁਛ ਉਹ ਉੱਥੇ ਅਨਾਉਂਸ ਕਰ ਸਕਦੇ ਸੀ ਤਾਂ ਕਿ ਜਿਹੜੇ ਆ ਬ੍ਰਿਜ ਦੇ ਉੱਤੇ ਬੰਦੇ ਕੰਮ ਕਰਦੇ ਉੱਥੋਂ ਭੱਜ ਨੱਠ ਕੇ ਜਿਹੜੇ ਜਾਨ ਬਚਾ ਨਿਕਲ ਲੈਂਦੇ। ਸਕਣ। ਕਾਊਂਟ 5 ਤੋਂ 10 ਜਿਹੜੇ ਮਿਸਕੰਡਕਟ ਔਰ ਨੈਗਲੈਕਟ, ਕਾਊਂਟ 11 obstruction of an agency proceeding ਤੇ ਕਾਊਂਟ 12 obstruction of an agency proceeding। ਫਿਰ 13 ਤੋਂ 15 ਕਾਊਂਟ ਫਾਲਸ ਸਟੇਟਮੈਂਟ, ਝੂਠੀਆਂ ਸਟੇਟਮੈਂਟਾਂ ਜਿੱਦਾਂ ਦੇਣੀਆਂ ਹੀ ਹੁੰਦੀਆਂ ਆ ਉਹ। ਕਾਊਂਟ 16 ਡਿਸਚਾਰਜ ਆਫ ਪੋਲੂਟੈਂਟਸ ਤੇ ਕਾਊਂਟ 17 ਡਿਸਚਾਰਜ ਆਫ ਹਾਰਮਫੁਲ ਕੁਆਂਟੀਟੀ ਆਫ ਆਇਲ ਤੇ ਇਸੇ ਤਰ੍ਹਾਂ ਕਾਊਂਟ ਜਿਹੜਾ 18 ਆ ਉਹ ਵੀ ਲਾਇਆ ਗਿਆ। 1 ਲੱਖ ਪਲੱਸ ਜਿਹੜਾ ਟਨ ਦਾ ਇਹ ਕਾਰਗੋ ਸ਼ਿਪ ਸੀਗਾ ਜਿਨ੍ਹਾਂ ਦੇ ਅਗੇਂਸਟ ਜਿਹੜੇ ਉਹ ਚਾਰजेस ਲਾਏ ਗਏ ਹੈਗੇ ਆ। ਸੋ ਇਹ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਸਿਨਰਜੀ ਮੈਰੀਟਾਈਮ ਪ੍ਰਾਈਵੇਟ ਲਿਮਟਿਡ, ਇਹਨਾਂ ਦੇ ਜਿਹੜੇ ਟੈਕਨੀਕਲ ਸੁਪਰਡੈਂਟ ਸੀ ਰਾਧਾ ਕ੍ਰਿਸ਼ਨਨ ਕਾਰਤਿਕ ਨਈਅਰ, ਤੇ ਇਹਦੇ ਵਿੱਚ ਇਹਨਾਂ ਦੇ ਸਾਰੇ ਕਨਸਪੀਰੇਸੀ ਤੋਂ ਮਿਸਕੰਡਕਟ, ਨੈਗਲੈਕਟ ਆਫ ਸ਼ਿਪ ਆਫੀਸਰਸ, ਇਹ ਸਾਰੇ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਆ। ਸੋ ਕਹਿੰਦੇ ਵੀ 900 ਫੁੱਟ ਲੰਮਾ ਸ਼ਿਪ ਡਾਲੀ ਜਿਹਦਾ ਨਾਮ ਇਹਦੀ ਪਾਵਰ ਜਿਹੜੀ 2 ਵਾਰੀ ਲੋਸਟ ਕਰ ਗਿਆ ਸੀ ਤੇ ਇਹ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਬਹੁਤ ਵੱਡਾ ਬ੍ਰਿਜ ਆ ਉੱਥੇ ਬਾਲਟੀਮੋਰ ਉਹਨੂੰ ਹਿੱਟ ਕੀਤਾ ਸੀ ਮਾਰਚ 26 2024 ਵਿੱਚ, ਜਦੋਂ ਕ੍ਰਿਊ ਮੈਂਬਰਸ ਜਿਹੜੇ ਆ ਉਹ ਪੋਰਟ ਹੋਲਸ ਜਿਹੜੀਆਂ ਕਈ ਵਾਰੀ ਹੋਲਸ ਹੁੰਦੀਆਂ ਉਹਨਾਂ ਨੂੰ ਫਿਕਸ ਕਰ ਰਹੇ ਸੀ ਰਾਤ ਨੂੰ। ਸੋ 6 ਕੰਸਟਰਕਸ਼ਨ ਵਰਕਰਸ ਜਿਹੜੇ ਆ ਉਹ ਵਿਚਾਰੇ ਜਦੋਂ ਇਹ ਬ੍ਰਿਜ ਕੋਲੈਪਸ ਕੀਤਾ ਉੱਥੇ ਡਿੱਗ ਪਏ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ, ਜਿਨ੍ਹਾਂ ਦੇ ਨਾਮ ਜਿੱਦਾਂ ਡੋਰਲੀਅਨ ਕੈਸਟੀਲੋ, ਕਾਰਲੋਸ ਹਰਨਾਂਡੇਸ ਐਸਟ੍ਰੈਲਾ, ਐਲੇਹੈਂਡਰੋ ਫੈਂਟਸ, ਹੋਜ਼ੇ ਲੋਪੇਜ਼, ਮਿਗਲ ਲੂਨਾ, ਮੇਨਰ, ਸੈਂਡੋਵਾਲ, ਤੇ ਇੱਕੋ ਸਰਵਾਈਵਰ ਬਚਿਆ ਸੀ ਹੂਲੀਓ ਸਰਵਾਂਟਿਸ ਸੋਰੇਜ਼ ਕਰਕੇ। ਸਰਵਾਂਟਿਸ ਸੋਰੇਜ਼ ਜੋ ਆ ਉਹਨਾਂ ਨੇ NBC ਨਿਊਜ਼ ਨੂੰ ਦੱਸਿਆ ਵੀ ਜਿਹੜੇ ਬੰਦੇ ਮਰ ਗਏ ਸਾਰੇ ਲਤੀਨੋ ਮੂਲ ਦੇ ਸੀਗੇ ਤੇ ਉਹਨਾਂ ਚ ਉਹਦੇ ਕਹਿੰਦਾ ਇੱਕ ਮੇਰਾ ਬ੍ਰਦਰ ਇਨ ਲਾ ਸੀ, ਇੱਕ ਮੇਰਾ ਨੈਫਿਊ ਵੀ ਸੀਗਾ। ਸੋ ਉਹ ਸਾਰਿਆਂ ਦੀ ਮੌਤ ਦਾ ਕਾਰਨ ਜਿਹੜੇ ਆ ਇਹ ਹੁਣ ਭਾਰਤੀ ਮੂਲ ਦੇ ਜਿਹੜੇ ਇਸ ਸ਼ਿਪ ਦੇ ਜਿਹੜੇ ਸੁਪਰਡੈਂਟ ਜਾਂ ਜੋ ਵੀ ਇਹਨਾਂ ਦੇ ਮੇਨ ਬੰਦੇ ਸੀਗੇ ਉਹਨਾਂ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈ। ਚਾਰਜ ਕਰ ਦਿੱਤਾ ਗਿਆ ਆ ਇਸ ਟਾਈਮ। ਹਵਾਲਗੀ ਜਿਹੜੀ ਕਹਿੰਦੇ ਵੀ ਲੈਣ ਦੇ ਲਈ ਐਕਸਟ੍ਰੈਡੀਸ਼ਨ ਜਿਹੜੀ ਉਹ ਕਰਵਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਮੰਨਿਆ ਜਾ ਰਿਹਾ ਵੀ ਜਿਹੜਾ ਰਾਧਾ ਕ੍ਰਿਸ਼ਨ ਕਾਰਤਿਕ ਨਾਇਰ ਆ ਇਹ ਇੰਡੀਆ ਦੇ ਵਿੱਚ ਹੀ ਆ ਇਸ ਟਾਈਮ, ਤੇ ਜਿਹੜੇ ਫੈਡਰਲ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਟੂਲਸ ਅਵੇਲੇਬਲ ਹੋਣਗੇ ਉਸ ਨੂੰ ਅਮਰੀਕਾ ਦੇ ਵਿੱਚ ਲਿਆਂਦਾ ਜਾਵੇਗਾ ਜਿੱਥੇ ਇਹ ਚਾਰजेस ਦਾ ਇਸ ਨੂੰ ਸਾਹਮਣਾ ਕਰਨਾ ਪਵੇਗਾ। ਹਿਊਮਨ ਇੰਪੈਕਟ ਤਾਂ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਵੀ 6 ਮੌਤਾਂ ਹੋਈਆਂ ਹੀ ਹੋਈਆਂ, ਇਸ ਦੇ ਨਾਲ ਇਕਨੋਮਿਕ ਇੰਪੈਕਟ ਵੀ ਬਹੁਤ ਵੱਡਾ ਜਿਹੜਾ ਉਹ ਨਾਲ ਹੋਇਆ। ਜਿਹੜਾ ਫਰਾਂਸਿਸ ਸਕਾਟ ਕੀ ਬ੍ਰਿਜ ਆ ਇਸ ਨੂੰ ਹੁਣ ਦੁਬਾਰਾ ਬਣਨ ਦੇ ਲਈ ਪਤਾ ਨਹੀਂ ਕਿੰਨੇ ਸਾਲ ਹੋਰ ਲੱਗਣੇ ਆ ਤੇ $5 ਬਿਲੀਅਨ ਦਾ ਜਿਹੜਾ ਉਹ ਓਵਰਆਲ ਨੁਕਸਾਨ ਜਿਹੜਾ ਹੋਊਗਾ ਉਦੋਂ ਤੱਕ ਜਦੋਂ ਤੱਕ ਬਣਨਾ ਆ, ਹੋ ਸਕਦਾ ਹੈ ਵੀ ਉਸ ਤੋਂ ਵੀ ਵੱਧ ਹੋਵੇ। ਜਿਹੜੇ ਪ੍ਰੋਸੀਕਿਊਟਰਸ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੈਜੇਡੀ ਆ, ਇਹ ਜਿਹੜਾ ਐਕਸੀਡੈਂਟ ਆ ਬਚ ਸਕਦਾ ਸੀਗਾ, ਪਰ ਇਹਨਾਂ ਨੇ ਜਿਹੜੀ ਸ਼ਿਪ ਨੂੰ ਉਸ ਹਿਸਾਬ ਦੇ ਨਾਲ ਅਲਟਰ ਨਹੀਂ ਕੀਤਾ ਵੀ ਇਹ ਪਾਵਰ ਦੁਬਾਰਾ ਜਿਹੜੀ ਇਸ ਦੀ ਗੇਨ ਹੋਵੇ ਤਾਂ ਇਹਦੇ ਵਿੱਚ ਸਕਾਟ ਬ੍ਰਿਜ ਦੇ ਵਿੱਚ ਵੱਜਣੋਂ ਜਿਹੜਾ ਉਹ ਬਚ ਜਾਵੇ। ਜਿੱਦਾਂ ਤੁਸੀਂ ਦੱਸਿਆ ਵੀ 2 ਵਾਰੀ ਇਸ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕੋਈ ਵੀ ਜਿਹੜਾ ਵੀ ਫਾਲਟ ਆਇਆ ਜਾਂ ਪਾਵਰ ਲੋਸਟ ਜਿਹੜੀ ਇਸ ਦੀ ਹੋਈ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜਾ ਵੱਜਿਆ। ਉਸ ਟਾਈਮ ਹਰਜੋਤ ਸਿੰਘ ਜੀ ਰਾਤ ਦੇ 1:30 ਵਜੇ ਸੀਗੇ ਜਿਸ ਟਾਈਮ ਇਹ ਜਿਹੜੇ ਸ਼ਿਪ ਜਿਹੜਾ ਇਸ ਬ੍ਰਿਜ ਦੇ ਵਿੱਚ ਜਾ ਕੇ ਜਿਹੜਾ ਉਹ ਵੱਜਿਆ ਸੀਗਾ। ਸੋ ਅਗਲੇ ਦਿਨ ਜਦੋਂ ਦਿਨ ਚੜ੍ਹਿਆ ਸਾਰਿਆਂ ਨੂੰ ਫਿਰ ਉਦੋਂ ਓਬਵੀਅਸਲੀ ਤਸਵੀਰਾਂ ਉਦੋਂ ਆਈਆਂ, ਪਤਾ ਤਾਂ ਉਦੋਂ ਹੀ ਜਿਹੜਾ ਉਹ ਲੱਗ ਗਿਆ ਸੀਗਾ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣ ਪਈ ਹੈਗੀ ਆ। ਸੋ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ
ਉੱਥੋਂ ਦੇ ਡਿਊਟੀ ਆਫਿਸਰਸ ਨੇ ਜਲਦੀ ਜਿਹੜੇ ਬ੍ਰਿਜ ਆ ਦੋਨੋਂ ਪਾਸਿਓਂ ਰੋਕਿਆ ਵੀ ਟ੍ਰੈਫਿਕ ਹੋਰ ਜਿਹੜੀ ਆ ਉਸ ਪਾਸੇ ਵੱਲ ਨੂੰ ਨਾ ਜਿਹੜੀ ਉਹ ਜਾਵੇ, ਤੇ ਕਹਿੰਦੇ ਵੀ 60 ਸਕਿੰਟਾਂ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਜਿਹੜੀ ਉਹ ਰੋਕ ਦਿੱਤੀ, ਤੇ ਜੇ ਉਹ ਟ੍ਰੈਫਿਕ ਨਾ ਰੋਕਦੇ ਤਾਂ ਹੋਰ ਵੀ ਕਈ ਜਾਨਾਂ ਜਿਹੜੀਆਂ ਉਹ ਜਾ ਸਕਦੀਆਂ ਸੀਗੀਆਂ। ਸੋ ਹੁਣ 18 ਚਾਰजेस ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਲਿਆਂਦੇ ਜਿਹੜੇ ਉਹ ਗਏ ਹੈਗੇ ਆ। ਸੋ ਦੇਖਦੇ ਕੀ ਹੁੰਦਾ। ਮਈ ਦੇ ਵਿੱਚ ਇਹ ਐਕਸੀਡੈਂਟ ਹੋਣ ਦੇ ਕਰਕੇ ਜਿਹੜਾ ਪੋਰਟ ਆਫ ਬਾਲਟੀਮੋਰ ਸੀ ਉਸ ਨੂੰ ਵੀ ਬੰਦ ਕਰਨਾ ਪੈ ਗਿਆ ਸੀਗਾ। ਸੋ ਉਹ ਜਾ ਕੇ ਜੂਨ ਚ ਜਿਹੜਾ ਹਰਜੋਤ ਸਿੰਘ ਜੀ ਮਾਰਚ ਚ ਐਕਸੀਡੈਂਟ ਹੋਇਆ ਸੀ, ਇਹ ਮਾਰਚ ਚ ਬ੍ਰਿਜ ਕੋਲੈਪਸ ਹੋਇਆ ਸੀ, ਤੇ ਜੂਨ ਚ ਜਾ ਕੇ ਮੁੜ ਦੁਬਾਰਾ ਜਿਹੜਾ ਬੰਦਰਗਾਹ ਆ ਪੋਰਟ ਆ ਉਹ ਫੁੱਲੀ ਓਪਨ ਕੀਤੀ ਜਿਹੜੀ ਉਹ ਗਈ ਆ। ਹੁਣ ਮਲਟੀ ਈਅਰ ਤੇ ਮਲਟੀ ਬਿਲੀਅਨ ਡਾਲਰ ਰੀਕਨਸਟਰਕਸ਼ਨ ਪ੍ਰੋਜੈਕਟ ਆ, ਉਸ ਨੂੰ ਮੁੜ ਦੁਬਾਰਾ ਬਣਾਉਣ ਦੇ ਲਈ ਕੰਮ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਰ ਇਹ ਆ ਵੀ ਇਸ ਕੰਪਨੀ ਦੇ ਜਿਹੜੇ ਆਪਰੇਟਰ ਜਿਹੜਾ ਕਿ ਭਾਰਤੀ ਮੂਲ ਦਾ ਨਾਇਰ ਆ ਰਾਧਾ ਕ੍ਰਿਸ਼ਨਨ ਕਾਰਤਿਕ ਨਾਇਰ, ਉਸ ਦੀ ਹੁਣ ਹਵਾਲਗੀ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਅਮਰੀਕਾ ਦੁਆਰਾ ਕੀਤੀ ਜਾ ਰਹੀ ਹੈਗੀ ਆ।